ਬੰਦੇ ਕਿਸੇ ਨੇ ਘੋੜਾ ਰੱਖਿਆ ਸੀ ਤੇ ਉਹਨੇ ਵਾਈ ਕੱਢੀ ਸੀ ਵੀ ਆਪਣਾ ਘੋੜਾ ਮੈਂ ਵੇਚਣ। ਬੜੇ ਗਾਹਕ ਕਸਟਮਰ ਬੜੇ ਵਪਾਰੀ ਉਹਦੇ ਕੋਲ ਆਉਂਦੇ, ਪਰ ਕਿਸੇ ਨਾਲ ਵੀ ਨਾ ਉਹਦਾ ਰੇਟ ਤੈਅ ਨਾ ਹੋਇਆ, ਕੋਈ ਗੱਲ ਬਣੀ ਨਾ, ਸੌਦਾ ਨਾ ਬਣਿਆ। ਇੱਕ ਦਿਨ ਉਹਦੇ ਕੋਲ ਇੱਕ ਵਪਾਰੀ ਆਇਆ, ਉਹਨੇ ਆ ਕੇ ਪੁੱਛਿਆ ਵੀ ਘੋੜਾ ਵੇਚਣ ਨੇ? ਇਸ ਆਖਿਆ ਬਿਲਕੁਲ ਵੇਚਣ। ਉਸ ਆਖਿਆ ਕਿੰਨੇ ਦਾ ਦਿਓ ਦੇ? ਇਸ ਆਖਿਆ ਵੀ 1000 ਦਾ ਮੈਂ ਦੇਣਾ। ਉਹ ਵਪਾਰੀ ਆਖਣ ਲੱਗਾ ਵੀ ਜੇ ਤੁਹਾਡਾ ਦਿਲ ਮੁਤਮਿਨ ਹੋਵੇ ਨਾ, ਜੇ ਤੁਸੀਂ ਦੇ ਛੱਡਣਾ ਤੇ ਮੈਂ ਰੁਪਈਆ 500 ਦਿਆਂਦਾ, ਕਿਉਂਕਿ 1000 ਮੇਰੀ ਸਮਝ 'ਚ ਨਹੀਂ। ਉਹ ਆਖਣ ਲੱਗਾ 500 ਮੇਰੀ ਵੀ ਸਮਝ 'ਚ ਨਹੀਂ ਆਉਂਦਾ। ਉਸ ਆਖਿਆ ਚਲੋ ਕੋਈ ਗੱਲ ਨਹੀਂ, ਝਗੜਾ ਕਿਹੜੀ ਗੱਲ ਦਾ, ਤੁਸੀਂ ਆਪਣੇ ਘਰ ਅਸੀਂ ਆਪਣੇ ਘਰ, ਮੈਂ ਤਾਂ ਦੁਬਾਰਾ 'ਚ ਨਹੀਂ ਖਾਂਦਾ ਗੱਲ। ਉਹ ਆਪਣੇ ਘਰ ਤੁਰ ਗਿਆ ਤੇ ਇਹ ਜਿਹੜਾ ਘੋੜੇ ਦਾ ਮਾਲਕ ਸੀ ਨਾ, ਅਗਲੇ ਦਿਨ ਉਹਦੇ ਕੋਲ ਟੁਰ ਗਿਆ ਆਪੇ ਜਾ ਕੇ। ਆਖਣ ਲੱਗਾ ਉਹ ਕੱਲ ਤੁਸੀਂ ਘੋੜੇ ਦੀ ਗੱਲ ਕੀਤੀ ਸੀ। ਉਸ ਆਖਿਆ ਘੋੜੇ ਦੀ ਗੱਲ ਕੀਤੀ ਸੀ ਤੇ ਇਹ ਵੀ ਕੀਤੀ ਸੀ ਵੀ 500 ਤੋਂ ਵੱਧ ਮੈਂ ਨਹੀਂ ਦੇਣੇ, ਸਿਰਫ 500 ਦਾ ਮੇਰੀ ਸਮਝ 'ਚ ਆਉਂਦਾ। ਉਸ ਆਖਿਆ ਠੀਕ ਹੈ, ਰੁਪਈਆ 500 ਮੈਨੂੰ ਦਿਓ ਤੇ ਸ਼ਾਮੀ ਆ ਕੇ ਨਾ ਤੇ ਆਪਣਾ ਘੋੜਾ ਲੈ ਆਵੇ। ਉਸ ਆਖਿਆ ਠੀਕ। ਉਹਨੇ ਰੁਪਈਆ 500 ਦਿੱਤਾ। ਇਹ ਘੋੜੇ ਦਾ ਮਾਲਕ ਰੁਪਈਆ 500 ਜੇਬ 'ਚ ਪਾ ਕੇ ਤਿੱਤਰ ਹੋ ਗਿਆ, ਘੋੜਾ ਮਰ ਗਿਆ ਸੀ। ਜਦੋਂ ਉਹ ਬੰਦਾ ਇਹਦੇ ਘਰ ਗਿਆ ਨਾ ਤੇ ਜਾ ਕੇ ਨੇ ਵੇਖਿਆ ਵੀ ਘੋੜਾ ਤੇ ਮਰੇ ਆ। ਪਰੇਸ਼ਾਨ ਤੇ ਇੱਕ ਵਾਰੀ ਹੋਇਆ, ਲੇਕਿਨ ਨਾ ਇਸ ਆਖਿਆ ਨੁਕਸਾਨ ਜਿਹੜਾ ਹੋਣਾ ਸੀ ਉਹ ਤੇ ਹੋ ਗਿਆ, ਤੇ ਹੁਣ ਇਹਨੂੰ ਰੋਣਾ ਕੀ ਹੈ? ਇਹ ਜਿਹੜੇ ਸਿਆਣੇ ਬੰਦੇ ਨੇ ਨਾ, ਇਹ ਜਦੋਂ ਨੁਕਸਾਨ ਹੋ ਜਾਂਦੇ ਨਾ ਤੇ ਉਹਦਾ ਰੋਣ ਨਹੀਂ ਪਾਉਂਦੇ। ਇਹ ਆਂਦੇ ਨੇ ਕਿ ਹੁਣ ਪਰੇਸ਼ਾਨੀ ਬਣੀ ਹੈ, ਟੈਨਸ਼ਨ ਬਣੀ, ਇਹਦੀ ਕੋਈ ਸੋਲਿਊਸ਼ਨ ਵੀ ਤੇ ਆਖਰ ਹੈ ਨਾ, ਇਹਨੂੰ ਕਿਸ ਤਰ੍ਹਾਂ ਮਤਲਬ ਮਾਮਲੇ ਨੂੰ ਕਵਰ ਕਰਨਾ। ਉਸ ਮਰਿਆ ਘੋੜਾ ਹੀ ਲੈ ਆਂਦਾ। ਉਸ ਲਿਆ ਕੇ ਨਾ ਤੇ ਅਖਬਾਰ ਦੇ ਵਿੱਚ ਜਾਂ ਜਿਵੇਂ ਕਿਵੇਂ ਵੀ ਖਬਰ ਫੈਲਾ ਛੜੀ ਵੀ 1 ਰੁਪਈਏ ਦੀ ਲਾਟਰੀ ਹੈ ਤੇ ਜਿਹਦੀ ਲਾਟਰੀ ਨਿਕਲੇ, ਜਿੰਨੇ ਬੰਦੇ ਵੀ ਲੈਣ, ਜਿਹਦੀ ਲਾਟਰੀ ਵੀ ਨਿਕਲੇ ਉਹਨੂੰ ਮੈਂ ਘੋੜਾ ਨਾਮ 'ਚ ਦਿਆਂਗਾ। ਉਹਦੀ ਇੰਨੀ ਲਾਟਰੀ ਵਿਕੀ ਕੋ 20,000 ਦੀਆਂ ਲਾਟਰੀਆਂ ਵੀ ਵਿਕ ਗਈ। ਇੱਕ ਬੰਦੇ ਦੀ ਲਾਟਰੀ ਨਿਕਲ ਆਈ। ਉਸ ਆਖਿਆ ਜੀ ਆ ਮੇਰੀ ਲਾਟਰੀ ਨਿਕਲੀ। ਉਸ ਆਖਿਆ ਬਿਲਕੁਲ ਤੇਰੀ ਲਾਟਰੀ ਨਿਕਲੀ ਹੈ ਤੇ ਤੈਨੂੰ ਘੋੜਾ ਦਿੰਦੇ ਆ। ਦੂਜੇ ਤੀਜੇ ਦਿਨ ਇਹ ਘੋੜਾ ਖਰਾਬ ਨਹੀਂ ਹੋਇਆ। ਆ ਮਰਿਆ ਜਾਨਵਰ ਜਿਹੜਾ ਨਾ ਫੁੱਲ ਫਲ ਜਾਂਦਾ ਖਰਾਬ ਹੋ ਜਾਂਦਾ, ਬੋਸ਼ ਉਹ ਨਹੀਂ ਛੱਡੀ। ਉਸ ਆਖਿਆ ਆਪਣਾ ਘੋੜਾ ਲੈ ਲੈ। ਉਹ ਅੱਗੋਂ ਲੜੇ, ਉਹਦੇ ਸਿਰ ਦੇ ਵਾਲ ਖੋਣ ਨੂੰ ਪਵੇ ਨਾ ਤੇ ਨਾਲੇ ਗੱਲ ਪਵੇ। ਉਸ ਆਖਿਆ ਮੈਂ ਮਰਿਆ ਘੋੜਾ ਮੈਂ ਕੀ ਕਰਨਾ? ਉਸ ਆਖਿਆ ਯਾਰ ਤੈਨੂੰ ਨਹੀਂ ਨਾ ਵਾਰਾ ਖਾਂਦਾ, ਗੱਲ ਘੋੜੇ ਦੀ ਹੋਈ, ਜੇ ਤੂੰ ਨਹੀਂ ਲੈਣਾ ਘੋੜਾ ਤੇ ਤੂੰ ਆਪਣਾ ਰੁਪਈਆ ਵਾਪਸ ਲੈ ਲੈ, ਗੱਲ ਮੁੱਕੀ, ਲੜਦਾ ਕਾਹਦੇ ਤੂੰ? ਉਸ ਆਖਿਆ ਚਲੋ ਜੀ ਠੀਕ, ਰੌਲਾ ਮੁੱਕ। ਹੁਣ ਇਹ ਜਿੰਨੇ ਰੁਪਈਆ 500 ਲੈ ਕੇ ਤੇ ਘਰੋਂ ਗਏ ਸੀ ਨਾ, ਇਹ ਜਦੋਂ ਵਾਪਸ ਆਇਆ ਨਾ, ਜਿਹਨੇ ਉਹਨੂੰ ਮਰਿਆ ਦਿੱਤਾ ਸੀ, ਇਹ ਜਦੋਂ ਵਾਪਸ ਆਇਆ ਨਾ ਤੇ ਉਸ ਬਾਜ਼ਾਰ ਵਾਲ ਉਸ ਗਲੀ ਵਾਲ ਗਿਆ ਨਾ ਤੇ ਬੜਾ ਸ਼ਰਮਿੰਦਾ ਕਿ ਮੈਂ ਇਹਦੇ ਨਾਲ ਧੋਖਾ ਕੀਤਾ, 2 ਨੰਬਰੀ ਕੀਤੀ ਹੈ ਤੇ ਕਿਵੇਂ ਨਜ਼ਰਾਂ ਨਾਲ ਨਜ਼ਰ ਮਿਲਾਵਾਂ। ਜਦੋਂ ਉਹਦੇ ਕੋਲ ਗਿਆ ਤੇ ਉਹ ਅੱਗੋਂ ਨਾ ਇਹ ਗੱਲ ਹੀ ਨਾ ਕਰੇ ਘੋੜੇ ਵਾਲੀ। ਇਹ ਹੁਣ ਗੱਲ ਕਰਨੀ ਚਾਹੇ ਤੇ ਉਹ ਅੱਗੋਂ ਗੱਲ ਹੀ ਨਾ ਕਰੇ। ਇਹਨੇ 2-3 ਵਾਰੀ ਗੱਲ ਕਰਕੇ ਜੋ ਗੱਲ ਟੋਰੀ ਨਾ ਤੇ ਉਸ ਅੱਗੋਂ ਇਹਨੂੰ ਦੱਸਿਆ। ਉਸ ਆਖਿਆ ਯਾਰ ਮੈਨੂੰ ਤੇ ਤੇਰਾ ਮਰਿਆ ਘੋੜਾ ਤਾੜ ਗਿਆ। ਉਹਨੇ ਆਖਿਆ ਕਿਵੇਂ? ਉਸ ਆਖਿਆ ਉਹ ਮੈਂ ਇੰਝ ਲਿਆਂਦਾ, ਮੈਂ ਲਾਟਰੀ ਤੇ ਇਹ ਉਹ ਸਾਰਾ ਸਿਲਸਿਲਾ ਚੱਲਿਆ ਤੇ ਉਸ ਆਖਿਆ ਉਹ ਤੇ ਬੜਾ ਮੁਨਾਫਾ ਮੈਨੂੰ ਦੇਗੀ। ਗੱਲ ਕਰਨ ਦਾ ਮਕਸਦ ਸਾਹਬ ਇਹ ਵੇ ਕਿ ਜਿਹੜੇ ਵਪਾਰੀ ਲੋਕ ਹੁੰਦੇ ਨੇ ਨਾ, ਇਹ ਇਹਦੇ ਕੰਮ ਅਕਸਰ ਕਰਦੇ ਰਹਿੰਦੇ ਨੇ। ਜਿਹੜੇ ਖਾਸ ਕਰ ਕਾਰੀਗਰ ਬੰਦੇ ਹੁੰਦੇ ਨੇ, ਜਿਹੜੇ ਬਿਜ਼ਨਸਮੈਨ ਹੁੰਦੇ ਨੇ ਨਾ, ਮਿਸਾਲ ਦੇਣੇ ਇੱਕ ਛੋਟੀ ਜਿਹੀ, ਕਿ ਜਿਹੜਾ ਲੰਡੇ ਦਾ ਮਾਲ ਹੈ, ਇਹ ਲੰਡੇ ਦਾ ਮਾਲ ਰਿਜੈਕਟ ਹੋਇਆ ਉਹ ਆਪਣੇ ਨੂੰ ਇਹਨੂੰ ਜ਼ਾਇਆ ਕਰ ਛੱਡਦੇ ਨੇ, ਐਵੇਂ ਬਿਲਕੁਲ ਸਸਤਿਆਂ ਦਾਮਾਂ ਦੇ ਵਿੱਚ ਕੱਢ ਛੱਡਦੇ ਨੇ। ਲੇਕਿਨ ਕੋਈ ਗੱਠਾਂ ਦੀਆਂ ਗੱਠਾਂ, ਕੋਈ ਕਿਸੇ ਸ਼ਹਿਰ ਕੋਈ ਕਿਸੇ ਸ਼ਹਿਰ, ਜ਼ਾਇਆ ਇਹ ਵੀ ਨਹੀਂ ਹੁੰਦਾ। ਜਿਹੜੇ ਸਿਆਣੇ ਬੰਦੇ ਹੁੰਦੇ ਨੇ, ਜਿਹੜੇ ਅਕਲਮੰਦ ਹੁੰਦੇ ਨੇ, ਉਹ ਕਿਸੇ ਜ਼ਾਇਆ ਸ਼ੈ ਦੇ ਵਿੱਚੋਂ ਵੀ ਕੋਈ ਨਾ ਕੋਈ ਕੰਮ ਦੀ ਸ਼ੈ ਕੱਢ ਲੈਂਦੇ। ਮੇਰੀ ਗੱਲ ਨਹੀਂ ਸਮਝਦੇ ਉਹ ਯਾਰ, ਜਿਨ੍ਹਾਂ ਨੂੰ ਅਸਾਂ ਰਿਜੈਕਟ ਕਰਕੇ ਸੁੱਟਿਆ ਹੁੰਦਾ ਨਾ, ਗੱਲ ਦਾ ਖੁਲਾਸਾ ਕੱਢਾਂ, ਗੱਲ ਬਹੁਤੀ ਲੰਮੀ ਨਾ ਹੋ ਜਾਵੇ। ਜਿਨ੍ਹਾਂ ਨੂੰ ਅਸਾਂ ਬਿਲਕੁਲ ਨਿਲ ਸਮਝ ਕੇ ਜ਼ਾਇਆ ਕੀਤਾ ਹੁੰਦਾ ਨਾ, ਬੇਕਾਰ ਉਹ ਵੀ ਨਹੀਂ ਹੁੰਦੇ ਜੇ ਉਹਨਾਂ ਦੀ ਥੋੜੀ ਜਿਹੀ ਫੋਲਾ ਫਾਲੀ ਕਰੀਏ ਤੇ ਵੰਡ ਨਾਲ ਤਰੀਕੇ ਨਾਲ ਇਸਤੇਮਾਲ ਕਰੀਏ। ਵੰਡ ਸਾਨੂੰ ਨਾ ਹੋਵੇ ਤੇ ਸ਼ੈ ਨੂੰ ਆਖਣਾ ਕਿ ਮਤਲਬ ਇਹ ਕਿਸੇ ਕੰਮ ਦੀ ਨਹੀਂ ਹੈ, ਜਿਹਨੇ ਅੱਲਾ ਨੇ ਕੋਈ ਸ਼ੈ ਵੀ ਬੇਕਾਰ ਨਹੀਂ ਬਣਾਈ।